ਪਹਿਲੇ ਦਿਨ ਤੋਂ ਜਦੋਂ ਤੋਂ ਇਹ ਹੋਇਆ ਆ ਪਹਿਲਗਾਮ ਵਾਲੀ ਘਟਨਾ, ਅਮਰੀਕਾ ਜਿਹੜਾ ਆ ਉਹਦੀ ਅਪਰੋਚ ਇਹੀ ਰਹੀ ਆ ਕਿ ਉਹ ਜਿਵੇਂ ਇਹ ਇਸ਼ਾਰਾ ਸੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਟਕਰਾਅ ਆ ਇਸ ਸਮੇਂ ਇਸ ਖਿੱਤੇ ਦੇ ਵਿੱਚ ਹੋਵੇ। We get along with both countries very well, good relationships with both, and I want to see it stop, and if I can do anything to help, I will be there। ਤਾਂ ਮਤਲਬ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਡੋਨਲਡ ਟਰੰਪ ਦੀ ਜਿਹੜੀ ਟੋਨ ਆ ਉਹ ਤੁਹਾਨੂੰ ਬਦਲੀ ਹੋਈ ਲੱਗਣੀ ਹੈ ਇਸ ਸਟੇਟਮੈਂਟ ਦੇ ਵਿੱਚ। ਕਿਉਂਕਿ ਅਮਰੀਕਾ ਜਿਹੜਾ ਆ ਉਹਦੀ ਜਿਹੜੀ ਸਾਊਥ ਏਸ਼ੀਆ ਦੀ ਸਾਰੀ ਉਹਦੀ ਪਾਲਿਸੀ ਆ ਉਹਦੇ ਵਿੱਚ ਜਿਹੜੀ ਇਹ ਟਕਰਾਅ ਆ ਜਿਹੜਾ ਇਹ ਇੱਕ ਗੜਬੜ ਬਣ ਸਕਦਾ। ਇਹ ਜਿਹੜਾ ਭਵਿੱਖ ਦਾ ਟਕਰਾਅ ਆ ਉਹ ਟਕਰਾਅ ਹੋਣਾ ਆ ਚੀਨ ਤੇ ਅਮਰੀਕਾ ਦੇ ਦਰਮਿਆਨ। ਵੀ ਉਸ ਟਕਰਾਅ ਦੀ ਅਗਵਾਈ ਜਿਹੜੀ ਆ ਵਿਸ਼ਵ ਵਿਆਪੀ ਟਕਰਾਅ ਦੀ ਉਹ ਚਾਈਨਾ ਨੇ ਤੇ ਅਮਰੀਕਾ ਨੇ ਕਰਨੀ ਆ ਤੇ ਇਹਨਾਂ ਦਾ ਜਿਹੜਾ ਟਕਰਾਅ ਹੈ ਸਿਵਲਾਈਜੇਸ਼ਨਲ ਟਕਰਾਅ ਆ। ਅਮਰੀਕਾ ਕਦੇ ਨਹੀਂ ਇਹ ਚਾਹੂਗਾ ਕਿ ਜਿਹੜਾ ਪਾਕਿਸਤਾਨ ਜਿਹਦੇ ਚ ਕਾਫੀ ਇਨਵੈਸਟ ਵੀ ਕੀਤਾ ਹੈ ਅਮਰੀਕਾ ਨੇ ਪਿਛਲੇ ਲੰਮੇ ਸਮੇਂ ਤੋਂ ਤੇ ਇੱਕ ਕਾਫੀ ਸਟਰੋਂਗ ਹੋਲਡ ਵੀ ਆ ਪਾਕਿਸਤਾਨ ਦੀ ਡੀਪ ਸਟੇਟ ਦੇ ਵਿੱਚ ਅਮਰੀਕਾ ਦਾ, ਵੀ ਉਹ ਇਸ ਹੱਦ ਤੱਕ ਚਲਿਆ ਜਾਵੇ ਕਿ ਚਾਈਨਾ ਨੂੰ ਟੋਟਲ ਫੁੱਲ ਫਲਾਈਟ ਜਿਹੜੇ ਇਨਰੋਡਸ ਆ ਉਹ ਪਾਕਿਸਤਾਨ ਦੇ ਵਿੱਚ ਮਿਲ ਜਾਣ। ਇੰਡੀਆ ਦਾ ਆਲਰੇਡੀ ਜਿਹੜਾ ਚਾਈਨਾ ਦੇ ਨਾਲ ਅਸੀਂ ਜਾਣਦੇ ਹਾਂ ਕਿ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਕਲੈਸ਼ ਆ ਟਕਰਾਅ ਉਹ ਹੈਗਾ, ਤੇ ਅਮਰੀਕਾ ਦਾ ਚਾਈਨਾ ਦੇ ਖਿਲਾਫ ਸਭ ਤੋਂ ਵੱਡਾ ਜਿਹੜਾ ਅਲਾਈ ਮੰਨਿਆ ਜਾ ਰਿਹਾ, ਵੀ ਅਮਰੀਕਾ ਜੇ ਇੰਡੀਆ ਦੇ ਖਿਲਾਫ ਇੰਨਾ ਜ਼ਿਆਦਾ ਲੀਨੀਅੰਟ ਨਜ਼ਰ ਆ ਰਿਹਾ ਇੰਨਾ ਕੁਛ ਹੋਣ ਦੇ ਬਾਵਜੂਦ, ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਫੈਕਟਰ ਚਾਈਨੀਜ਼ ਫੈਕਟਰ ਨੂੰ ਹੀ ਮੰਨਿਆ ਜਾ ਰਿਹਾ। ਸੁਖਵਿੰਦਰ ਸਿੰਘ ਜੀ, ਜਾਂਦੇ ਜਾਂਦੇ ਅਸੀਂ ਜਿਹੜੀ ਆ ਉਹ ਇੰਟਰਨੈਸ਼ਨਲੀ ਵੀ ਗੱਲ ਕਰਦੇ ਚੱਲੀਏ, ਕਿਉਂਕਿ ਜਿੱਥੇ ਅਸੀਂ ਇਹ ਦੇਖਿਆ ਕਿ ਇੰਟਰਨੈਸ਼ਨਲ ਕਮਿਊਨਿਟੀ ਜਿੱਥੇ ਭਾਰਤ ਨੂੰ ਤੇ ਪਾਕਿਸਤਾਨ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਰਿਸਟ੍ਰੇਨ ਵਰਤਣ ਦੀ ਅਪੀਲ ਕਰ ਰਹੀ ਹੈ, ਉਹ ਡੋਨਲਡ ਟਰੰਪ ਦੀ ਵਿਚੋਲਗੀ ਦੀ ਗੱਲ ਹੋਵੇ ਪ੍ਰੈਜ਼ੀਡੈਂਟ ਟਰੰਪ ਦੀ, ਜਾਂ ਯੂਰਪੀਅਨ ਯੂਨੀਅਨ ਦੇ ਹਵਾਲੇ ਨਾਲ ਅਸੀਂ ਬਿਆਨ ਦੇਖ ਰਹੇ ਹਾਂ, ਤੇ ਨਾਲ ਹੀ ਨਾਲ ਭਾਰਤ ਦਾ ਵੀ ਜਿਹੜਾ ਇੰਟਰਨੈਸ਼ਨਲ ਪਲੀਜ਼ਿੰਗ ਦਾ ਦੌਰ ਹੈ ਉਹ ਅਸੀਂ ਦੇਖ ਰਹੇ ਹਾਂ, ਜਿੱਥੇ ਉਹਨਾਂ ਵੱਲੋਂ ਸਾਰਿਆਂ ਨੂੰ ਰੀਚ ਆਊਟ ਕੀਤਾ ਜਾ ਰਿਹਾ, ਇਕੱਲੇ ਮੁਲਕ ਦੇ ਨਾਲ ਜਾ ਕੇ ਅਮਿਤ ਸ਼ਾਹ ਤੋਂ ਲੈ ਕੇ ਰਾਜਨਾਥ ਸਿੰਘ ਤੱਕ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਹੋ ਰਹੀਆਂ ਨੇ, 1-to-1 ਅਪਰੋਚ ਕੀਤਾ ਜਾ ਰਿਹਾ। ਤੇ ਖਾਸ ਤੌਰ ਤੇ ਇਹਦੇ ਵਿੱਚ ਜਿੱਥੋਂ ਇਸ ਸਾਰੀ ਗੱਲ ਦੀ ਸ਼ੁਰੂਆਤ ਹੁੰਦੀ ਹੈ ਵੀ ਭਾਰਤ ਵੱਲੋਂ ਕਿਵੇਂ ਆਪਣੇ ਆਪ ਨੂੰ ਇੱਕ ਵੱਡਾ ਬਣ ਕੇ, ਇੱਕ ਵੱਡੀ ਡੈਮੋਕ੍ਰੇਸੀ ਬਣ ਕੇ, ਜਾਂ ਇੱਕ ਮਨੁੱਖੀ ਹੱਕਾਂ ਦਾ ਜਾਂ ਇੰਟਰਨੈਸ਼ਨਲ ਪੀਸ ਦਾ ਅਲੰਬਰਦਾਰ ਬਣ ਕੇ ਪੇਸ਼ ਕੀਤਾ ਜਾਂਦਾ, ਤੇ ਕਿਵੇਂ ਪਾਕਿਸਤਾਨ ਨੂੰ ਇੱਕ ਟੈਰਰਿਸਟ ਸਟੇਟ ਪੇਂਟ ਕੀਤਾ ਜਾਂਦਾ ਆ। ਇਹਦੀਆਂ ਉਦਾਹਰਨਾਂ ਅਸੀਂ ਸੰਨ 2000 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਤੇ ਜਾਂਦੇ ਆ, ਉਦੋਂ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਸਿੱਖਾਂ ਦੇ ਕਤਲ ਤੋਂ ਲੈ ਕੇ ਅੱਜ ਅਸੀਂ ਪਹਿਲਗਾਮ ਦੀ ਘਟਨਾ ਤੱਕ ਦੇਖਦੇ ਹਾਂ ਕਿ ਹੁਣ ਜਿਹੜੇ JD ਵੈਂਸ ਜਦੋਂ ਜਾਂਦੇ ਆ ਭਾਰਤ ਦੇ ਦੌਰੇ ਤੇ ਉਦੋਂ ਘਟਨਾਕ੍ਰਮ ਵਾਪਰਦਾ। ਅਸੀਂ ਉਸ ਦਿਨ ਵੀ ਇਸ ਗੱਲ ਨੂੰ ਉਜਾਗਰ ਕੀਤਾ ਸੀ, ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਸੀ, ਤੇ ਅੱਜ ਵੀ ਮਤਲਬ ਇੱਕ ਪਾਸੇ ਇੰਟਰਨੈਸ਼ਨਲ ਕਮਿਊਨਿਟੀ ਦਾ ਦਬਾਅ ਆ ਜਾਂ ਉਹਨਾਂ ਦੀ ਗੱਲ ਭਾਰਤ ਵੱਲੋਂ ਨਹੀਂ ਮੰਨੀ ਗਈ, ਤੇ ਇਹ ਮੰਦਭਾਗੀ ਘਟਨਾ ਜਾਂ ਮੰਦਭਾਗੀ ਜਿਹੜੀ ਜੰਗ ਹੈ, ਜੰਗ ਦੇ ਹਾਲਾਤ, ਜੰਗ ਦੇ ਬੱਦਲ ਉਹ ਇਸ ਵਕਤ ਸਾਡੇ ਸਿਰ ਦੇ ਉੱਤੇ ਮੰਡਰਾ ਰਹੇ ਆ। ਉੱਥੇ ਦੂਜੇ ਪਾਸੇ ਭਾਰਤ ਵੱਲੋਂ ਆਪਣੇ ਆਪ ਨੂੰ ਇਸ ਕਿਸਮ ਦਾ ਪ੍ਰੋਜੈਕਟ ਕਰਕੇ ਜਿਹੜਾ ਫਾਇਦਾ ਲੈਣ ਦੀ ਗੱਲ ਹੈ, ਜਾਂ ਇੱਕ ਵੱਖਰੀ ਕਿਸਮ ਦੀ ਜਿਹੜੀ ਰਾਜਨੀਤੀ ਹੈ ਫੋਰਨ ਪਾਲਿਸੀ ਦੇ ਥੱਲੇ ਉਹ ਕੀਤੀ ਜਾ ਰਹੀ ਹੈ। ਸੋ ਜਦੋਂ ਇੰਟਰਨੈਸ਼ਨਲ ਸਿਨੈਰੀਓ ਨੂੰ ਦੇਖਦੇ ਹਾਂ ਅਸੀਂ, ਤੇ ਕੀ ਨਜ਼ਰ ਆ ਰਿਹਾ ਭਾਰਤ ਦੇ ਪੱਖ ਤੋਂ ਵੀ, ਤੇ ਜੋ ਅਮਰੀਕਾ ਚਾਹੁੰਦਾ ਆ ਭਾਰਤ ਕੋਲੋਂ ਉਸ ਪੱਖ ਤੋਂ ਵੀ, ਕਿਉਂਕਿ ਅਮਰੀਕਾ ਦੀ ਵੀ ਨੀਤੀ ਇਸ ਵਕਤ ਬਦਲੀ ਹੋਈ ਨਹੀਂ ਨਜ਼ਰ ਆ ਰਹੀ। ਜੋ ਪਹਿਲੀ ਐਡਮਿਨਿਸਟ੍ਰੇਸ਼ਨ ਦੀ ਸੀਗੀ ਕਿ ਅਸੀਂ ਭਾਰਤ ਨੂੰ ਖੜਾ ਕਰੀਏ ਚਾਈਨਾ ਦੇ ਬਰਖਲਾਫ, ਤਾਂ ਕਿ ਅਸੀਂ ਉਸ ਖਿੱਤੇ ਦੇ ਵਿੱਚ ਆਪਣਾ ਐਲਾਏ ਜਿਹੜਾ ਆ ਉਹਨੂੰ ਖੜਾ ਕਰ ਸਕੀਏ, ਖੜਾ ਰੱਖ ਸਕੀਏ, ਉਹੀ ਨੀਤੀ ਇਸ ਵਕਤ ਟਰੰਪ ਐਡਮਿਨਿਸਟ੍ਰੇਸ਼ਨ ਦੀ ਵੀ ਨਜ਼ਰ ਆ ਰਹੀ ਹੈ। ਬਿਲਕੁਲ, ਦੇਖੋ ਅਮਰਵੀਰ ਸਿੰਘ ਜੀ, ਇਹਦੇ ਤੇ ਵੱਖੋ ਵੱਖ ਜਿਹੜੇ ਵਿਚਾਰ ਨੇ ਉਹ ਸਾਹਮਣੇ ਆ ਰਹੇ ਆ, ਪਰ ਜਿਹੜੀ ਸਟੇਟਮੈਂਟ ਆ ਮਤਲਬ ਚਾਈਨਾ ਦੀ ਵੀ ਸਾਹਮਣੇ ਆਈ ਆ ਤੇ ਅਮਰੀਕਾ ਦੀ ਵੀ। ਅਮਰੀਕਾ ਦੇ ਵੱਲੋਂ ਡੋਨਲਡ ਟਰੰਪ ਦੀ ਜਿਹੜੀ ਸਟੇਟਮੈਂਟ ਆ ਜਿਹਦੇ 'ਚ ਉਹਨਾਂ ਨੇ ਕਿਹਾ ਆ ਕਿ ਉਹ ਵਿਚੋਲਗੀ ਕਰਨ ਨੂੰ ਤਿਆਰ ਆ, ਤੇ ਉਹ ਉਹਦੇ 'ਚ ਕਹਿੰਦੇ ਆ, ਮੈਂ ਜ਼ਰੂਰ ਉਹ ਸਟੇਟਮੈਂਟ ਵੀ ਕੋਟ ਕਰਨੀ ਚਾਹੁੰਦਾ ਕਿ ਮਾਈ ਪੋਜੀਸ਼ਨ ਇਜ਼ ਆਈ ਗੈਟ ਅਲੋਂਗ ਵਿਦ ਬੋਥ, I know both very well and I want to see them work it out. I want to see them stop and hopefully they can stop now.
ਮਤਲਬ ਇਹ ਟਰੰਪ ਨੇ ਕਿਹਾ ਵੀ, ਉਹਨਾਂ ਨੇ ਨਾਲ ਅੱਗੇ ਕਿਹਾ ਵੀ ਦਾ ਸਿਚੁਏਸ਼ਨ ਵਾਸ ਸੋ ਟੈਰੀਬਲ। ਮਤਲਬ ਉਹਨਾਂ ਦੀ ਜਿਹੜੀ ਇਹ ਸਟੇਟਮੈਂਟ ਆ, ਤੁਸੀਂ ਉਹ ਤੋਂ ਇਹ ਗੱਲ ਸਮਝਣ ਦੀ, ਮਤਲਬ ਪਹਿਲੇ ਦਿਨ ਤੋਂ ਜਦੋਂ ਤੋਂ ਇਹ ਹੋਇਆ ਆ ਪਹਿਲਗਾਮ ਵਾਲੀ ਘਟਨਾ, ਅਮਰੀਕਾ ਜਿਹੜਾ ਆ ਉਹਦੀ ਅਪਰੋਚ ਇਹੀ ਰਹੀ ਆ ਕਿ ਉਹ ਜਿਵੇਂ ਇਹ ਇਸ਼ਾਰਾ ਸੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਟਕਰਾਅ ਆ ਇਸ ਸਮੇਂ ਇਸ ਖਿੱਤੇ ਦੇ ਵਿੱਚ ਹੋਵੇ। ਤੇ ਉਹਦੇ ਚ ਅੱਗੇ ਉਹ ਕਹਿੰਦੇ ਆ ਕਿ ਦੇ ਹੈਵ ਗੋਨ ਟਿਟ ਫॉर ਟੈਟ, ਵੀ ਹੁਣ ਦੋਨਾਂ ਨੇ, ਇੱਕ ਨੇ ਮਿਸਾਈਲਾਂ ਸੁੱਟ ਲਈਆਂ, ਇੱਕ ਨੇ ਜਹਾਜ਼ ਸੁੱਟ ਲਏ। So hopefully they can stop now. But I know both. We get along with both countries very well, good relationships with both, and I want to see it stop. And if I can do anything to help, I will be there. ਤਾਂ ਮਤਲਬ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਡੋਨਲਡ ਟਰੰਪ ਦੀ ਜਿਹੜੀ ਟੋਨ ਆ ਉਹ ਤੁਹਾਨੂੰ ਬਦਲੀ ਹੋਈ ਲੱਗਣੀ ਹੈ ਇਸ ਸਟੇਟਮੈਂਟ ਦੇ ਵਿੱਚ। ਤਾਂ ਉਹ ਹੁਣ ਕਿਉਂਕਿ ਅਮਰੀਕਾ ਜਿਹੜਾ ਆ ਉਹਦੀ ਜਿਹੜੀ ਸਾਊਥ ਏਸ਼ੀਆ ਦੀ ਸਾਰੀ ਉਹਦੀ ਪਾਲਿਸੀ ਆ, ਉਹਦੇ ਵਿੱਚ ਜਿਹੜੀ ਇਹ ਟਕਰਾਅ ਆ ਜਿਹੜਾ, ਇਹ ਇੱਕ ਗੜਬੜ ਬਣ ਸਕਦਾ ਕਿਉਂ, ਤੇ ਜੋ ਮੇਰਾ ਅੰਦਾਜ਼ਾ ਆ ਵੀ ਉਹਦੇ ਵਿੱਚ, ਕਿਉਂਕਿ ਉਹਦਾ ਜਿਹੜਾ ਸਾਰਾ ਫੋਕਸ ਆ ਉਹ ਹੈਗਾ ਸੀ ਚਾਈਨਾ ਦੇ ਉੱਤੇ। ਤਾਂ ਮਨਜੀਤ ਸਿੰਘ ਜੀ, ਵੈਸੇ ਤਾਂ ਇਹ ਗੱਲ ਮਤਲਬ ਕਈ ਵਾਰ ਹੁੰਦਾ ਕਿ ਤੁਹਾਡੀ ਗੱਲ ਵੱਡੀ ਹੋ ਜਾਂਦੀ ਆ, ਪਰ ਅੱਜ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ, ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਇੱਕ ਬੜੀ ਅਹਿਮ ਸਟੇਟਮੈਂਟ ਉਹਨਾਂ ਨੇ ਦਿੱਤੀ ਆ। ਆਈ ਥਿੰਕ ਮਿਸ਼ੀਗਨ ਸਿਕਿਉਰਿਟੀ ਸੈਂਟਰ ਜਾਂ ਇਸ ਨਾਂ ਦੀ ਸੰਸਥਾ ਆ, ਉਹਦੇ ਨਾਲ ਗੱਲਬਾਤ ਕਰਦੇ ਆ ਜੀ। ਉਹਦੇ ਚ ਉਹ ਕਹਿੰਦੇ ਆ ਕਿ ਯਾਨੀ ਮਿਊਨਿਚ ਸਿਕਿਉਰਿਟੀ ਸੈਂਟਰ ਆ, ਮੈਂ ਇੱਥੇ ਸ਼ਾਇਦ ਗਲਤ ਹੋ ਰਿਹਾ ਪਰ ਮਿਊਨਿਚ ਸਿਕਿਉਰਿਟੀ ਸੈਂਟਰ ਆ, ਉਹਦੇ ਚ ਉਹਨਾਂ ਨੇ ਗੱਲ ਕੀਤੀ ਆ ਕਿ ਜਿਹੜੀ ਉਹ ਕਹਿੰਦੇ ਯੂਰਪ ਤੇ ਜਿਹੜਾ ਅਮਰੀਕਾ ਦਾ ਰਿਲੇਸ਼ਨ ਆ ਉਹਦੇ ਤੇ ਬੋਲ ਰਹੇ ਸੀ। ਤਾਂ ਉਹਦੇ ਤੇ ਉਹ ਗੱਲ ਕਰਦੇ ਆ ਵੀ ਜਿਹੜੀ ਯੂਰੋਪੀਅਨ ਸਿਵਲਾਈਜੇਸ਼ਨ ਆ ਤੇ ਅਮਰੀਕਨ ਸਿਵਲਾਈਜੇਸ਼ਨ ਆ, ਇਹ ਨੈਚੁਰਲ ਅਲਾਈ ਆ, ਵੀ ਜਿਹੜਾ ਮਤਲਬ ਇਹਨਾਂ ਦੀ ਜਿਹੜੀ ਅਲਾਇੰਸ ਆ ਉਹਦੇ ਚ ਉਹਨਾਂ ਨੇ ਫਿਰ ਇਸ਼ਾਰਾ ਕੀਤਾ ਵੀ ਜਿਹੜੀ ਪ੍ਰੋਬਲਮ ਆ ਉਹ ਕਹਿੰਦੇ ਸਿਰਫ ਇਸ ਗੱਲ ਦੀ ਆ ਵੀ ਜਿਹੜਾ ਯੂਰਪ ਆ ਉਹਨੇ ਜਿਹੜਾ ਸਿਕਿਉਰਿਟੀ ਆ ਉਹਨੂੰ ਫੋਰ ਗ੍ਰਾਂਟਿਡ ਲੈ ਲਿਆ ਸੀ ਕਿ ਅਮਰੀਕਾ ਦੇ ਹਵਾਲੇ ਆ। ਤੇ ਉਹ ਕਹਿੰਦੇ ਪ੍ਰੋਬਲਮ ਇਸ ਗੱਲ ਦੀ ਕਿ ਯੂਰਪ ਜਿਹੜਾ ਆ ਉਹ ਜਿਹੜਾ ਆਪਣਾ ਬਣਦਾ ਹਿੱਸਾ ਆ ਸਿਕਿਉਰਿਟੀ ਮੇਜਰਸ ਦੇ ਵਿੱਚ ਉਹ ਨਹੀਂ ਪਾ ਰਿਹਾ। ਤੇ ਉਹ ਕਹਿੰਦੇ ਵੀ ਜਿਹੜੇ ਅਗਲੇ 20 ਸਾਲ ਨੇ ਉਹ 20 ਸਾਲ ਇਹੋ ਜਿਹੇ ਆ ਵੀ ਜਿਹੜਾ ਜੋ ਪਿਛਲੇ 20 ਸਾਲਾਂ 'ਚ ਚੱਲਦਾ ਰਿਹਾ ਵੀ ਸਿਕਿਉਰਿਟੀ ਦੇ ਉੱਤੇ ਯੂਰਪ ਨੇ ਖਰਚਾ ਨਹੀਂ ਕੀਤਾ, ਵੀ ਹੁਣ ਇਸ ਤਰੀਕੇ ਦੇ ਨਾਲ ਨਹੀਂ ਚੱਲਿਆ ਜਾ ਸਕਦਾ, ਵੀ ਜਿਹੜੇ ਚੈਲੰਜਸ ਆ ਉਹ ਬਹੁਤ ਵੱਡੇ ਆ ਰਹੇ ਆ। ਤਾਂ ਇਸ ਕਰਕੇ ਜਿਹੜੀਆਂ ਇਹ ਜਿਹੜਾ ਰਿਲੇਸ਼ਨ ਆ ਉਹਨੂੰ ਰੀਡਿਫਾਈਨ ਸਾਨੂੰ ਕਰਨਾ ਚਾਹੀਦਾ। ਤਾਂ ਉਹਨਾਂ ਦੀ ਗੱਲਬਾਤ ਤੋਂ ਇਹ ਸਪਸ਼ਟ ਹੋ ਰਿਹਾ ਸੀ ਕਿ ਜਿਹੜਾ ਉਹ ਕਹਿ ਰਹੇ ਸੀ ਕਿ ਜਿਹੜਾ ਅੱਜ ਸਾਨੂੰ ਟਕਰਾਅ ਦਿਖ ਰਿਹਾ ਯੂਰਪ ਦਾ ਤੇ ਅਮਰੀਕਾ ਦਾ, ਇਹ ਟਕਰਾਅ ਜਿਹੜਾ ਆ ਉਹ ਕੋਈ ਮਤਲਬ ਉਹ ਵੀ ਉਹ ਇਹ ਨਹੀਂ ਸਮਝਦੇ ਕਿ ਟਕਰਾਅ ਸਦੀਵੀ ਆ, ਉਹ ਸਿਰਫ ਇਸ ਗੱਲ ਦੇ ਉੱਤੇ ਟਕਰਾਅ ਆ ਕਿ ਉਹ ਚਾਹੁੰਦੇ ਆ ਕਿ ਜਿਹੜਾ ਉਹ ਅਸੀਂ ਜਾਣਦੇ ਹਾਂ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਇਹ ਗੱਲ ਕਹਿ ਰਿਹਾ ਕਿ ਨਾਟੋ ਦੇ ਵਿੱਚ ਜਿਹੜੀ ਆ ਯੂਰੋਪੀਅਨ ਕੰਟਰੀਜ਼ ਆ ਉਹ ਆਪਣਾ ਉਹਨਾਂ ਬਣਦਾ ਹਿੱਸਾ ਨਹੀਂ ਪਾ ਰਹੀਆਂ। ਇਹੀ ਇੱਕ ਵੱਡੀ ਵਜ੍ਹਾ ਕੈਨੇਡਾ ਦੇ ਨਾਲ ਟਕਰਾਅ ਦੀ ਵੀ ਆ ਅਮਰੀਕਾ ਦੀ। ਪਰ ਉਹਨਾਂ ਨੇ ਕਿਹਾ ਵੀ ਸਾਡੀ ਸਿਵਲਾਈਜੇਸ਼ਨ ਇੱਕ ਆ ਤੇ ਅਸੀਂ ਮਤਲਬ ਇਹ ਨਹੀਂ ਹੋ ਸਕਦਾ ਵੀ ਜਦੋਂ ਅਲਾਇੰਸਿਸ ਦੀ ਗੱਲ ਆਵੇ ਤਾਂ ਅਸੀਂ ਇੱਕ ਦੂਜੇ ਦੇ ਖਿਲਾਫ ਖੜੇ ਹੋਈਏ। ਇੱਕ ਤਾਂ ਮਤਲਬ ਇਹ ਸਟੇਟਮੈਂਟ ਜਿਹੜੀ ਆ ਅਹਿਮ ਆ। ਦੂਜੇ ਪਾਸੇ ਮਤਲਬ ਜਦੋਂ ਸਿਵਲਾਈਜੇਸ਼ਨ ਦੀ ਗੱਲ ਕਰਦੇ ਆ ਤਾਂ ਸੈਮੂਅਲ ਪੀ ਹੰਟਿੰਗਟਨ ਨੇ 1996-97 ਦੇ ਵਿੱਚ ਜਿਹੜੀ ਕਿਤਾਬ ਲਿਖੀ ਕਲੈਸ਼ ਆਫ ਸਿਵਲਾਈਜੇਸ਼ਨਸ, ਉਹ ਕਿਤਾਬ ਜਿਹੜੀ ਆ ਉਹ ਬੜੀ ਅਹਿਮ ਆ, ਉਹ ਪੜ੍ਹਨ ਵਾਲੀ ਆ। ਤੇ ਅੱਜ ਜੋ ਦੁਨੀਆ 'ਚ ਵਾਪਰ ਰਿਹਾ ਉਹ ਜਿਹੜੇ ਬੰਦੇ ਨੇ ਉਸ ਕਿਤਾਬ ਨੂੰ ਪੜ੍ਹਿਆ ਤਾਂ ਉਹਨੂੰ ਉਹਦੇ 'ਚੋਂ ਇਨਸਾਈਟਸ ਜਿਹੜੇ ਆ ਉਹ ਕਾਫੀ ਸਟਰੋਂਗ ਮਿਲਦੇ ਆ। ਤੇ ਮਤਲਬ ਉਹ ਕਿਤਾਬ ਜਿਹੜੀ ਆ ਉਹ ਸਪਸ਼ਟ ਕਰਦੀ ਆ ਵੀ ਜਿਹੜਾ ਭਵਿੱਖ ਦਾ ਟਕਰਾਅ ਆ ਉਹ ਟਕਰਾਅ ਹੋਣਾ ਆ ਚੀਨ ਤੇ ਅਮਰੀਕਾ ਦੇ ਦਰਮਿਆਨ, ਵੀ ਉਸ ਟਕਰਾਅ ਦੀ ਅਗਵਾਈ ਜਿਹੜੀ ਆ ਵਿਸ਼ਵ ਵਿਆਪੀ ਟਕਰਾਅ ਦੀ ਉਹ ਚਾਈਨਾ ਨੇ ਤੇ ਅਮਰੀਕਾ ਨੇ ਕਰਨੀ ਆ। ਤੇ ਇਹਨਾਂ ਦਾ ਜਿਹੜਾ ਟਕਰਾਅ ਹੈ ਸਿਵਲਾਈਜੇਸ਼ਨਲ ਟਕਰਾਅ ਆ, ਵੀ ਜਿਹੜੀ ਚਾਈਨੀਜ਼ ਸਿਵਲਾਈਜੇਸ਼ਨ ਆ ਤੇ ਅਮਰੀਕਨ ਸਿਵਲਾਈਜੇਸ਼ਨ ਆ। ਬੇਸਿਕਲੀ ਅਮਰੀਕਨ ਸਿਵਲਾਈਜੇਸ਼ਨ ਅਮਰੀਕਾ ਰਿਪਰੈਜ਼ੈਂਟ ਕਰਦਾ ਵੈਸਟਰਨ ਸਿਵਲਾਈਜੇਸ਼ਨ। ਤੇ ਫਿਰ ਅੱਗੇ ਉਹਦੇ 'ਚ ਕਹਿੰਦਾ ਕਿ ਜਿਹੜੀਆਂ ਧਿਰਾਂ ਬਣ ਗਈਆਂ ਉਹਦੇ 'ਚ ਜਿਹੜਾ ਇਸਲਾਮਿਕ ਵਰਲਡ ਆ ਉਹ ਚਾਈਨਾ ਦੇ ਨਾਲ ਅਲਾਈ ਹੋਊਗਾ, ਤੇ ਜਿਹੜਾ ਮਤਲਬ ਜਿੱਥੇ ਉਹ ਇੰਡੀਆ ਦੀ ਗੱਲ ਕਰਦਾ ਜਿਹੜੀ ਹਿੰਦੂ ਸਿਵਲਾਈਜੇਸ਼ਨ ਆ ਉਹ ਕਹਿੰਦਾ ਵੀ ਇਹ ਵੈਸਟਰਨ ਕੰਟਰੀਜ਼ ਦੇ ਨਾਲ ਅਲਾਈ ਹੋਊਗੀ। ਹੁਣ ਮਤਲਬ ਇਹ ਉਹ ਇੱਕ ਕਿਤਾਬ ਦਾ ਤੁਸੀਂ ਹਾਈਪੋਥੇਸਿਸ ਆ ਉਸ ਕਿਤਾਬ ਦਾ, ਪਰ ਅੱਜ ਦੇ ਹਾਲਾਤ ਬਣ ਰਹੇ ਆ ਉਹਦੇ 'ਚ ਮਤਲਬ ਜੇ ਤੁਸੀਂ ਕਹਿਣਾ ਹੋਵੇ ਜੇ ਤਾਂ ਇਹੋ ਜਿਹਾ ਹੀ ਟਕਰਾਅ ਹੋਵੇ ਤਾਂ ਉਹ ਬਹੁਤ ਖਤਰਨਾਕ ਟਕਰਾਅ ਆ। ਪਰ ਜੇ ਅਮਰੀਕਾ ਨੇ ਚਾਈਨਾ ਨੂੰ ਬਿਨਾਂ ਉਸ ਖਤਰਨਾਕ ਟਕਰਾਅ ਤੋਂ ਦੱਬਣਾ ਆ ਤਾਂ ਅਮਰੀਕਾ ਕਦੇ ਨਹੀਂ ਇਹ ਚਾਹੂਗਾ ਕਿ ਜਿਹੜਾ ਪਾਕਿਸਤਾਨ ਜਿਹਦੇ 'ਚ ਕਾਫੀ ਇਨਵੈਸਟ ਵੀ ਕੀਤਾ ਹੈ ਅਮਰੀਕਾ ਨੇ ਪਿਛਲੇ ਲੰਮੇ ਸਮੇਂ ਤੋਂ, ਤੇ ਇੱਕ ਕਾਫੀ ਸਟਰੋਂਗ ਹੋਲਡ ਵੀ ਆ
ਪਾਕਿਸਤਾਨ ਦੀ ਡੀਪ ਸਟੇਟ ਦੇ ਵਿੱਚ ਅਮਰੀਕਾ ਦਾ, ਵੀ ਉਹ ਇਸ ਹੱਦ ਤੱਕ ਚਲਿਆ ਜਾਵੇ ਕਿ ਚਾਈਨਾ ਨੂੰ ਟੋਟਲ ਫੁੱਲ ਫਲਾਈਟ ਜਿਹੜੇ ਇਨਰੋਡਸ ਆ ਉਹ ਪਾਕਿਸਤਾਨ ਦੇ ਵਿੱਚ ਮਿਲ ਜਾਣ ਤੇ ਅਮਰੀਕਾ ਦਾ ਪ੍ਰਭਾਵ ਉੱਥੋਂ ਖਤਮ ਹੋ ਜਾਏ। ਉਹਦੇ ਪਿੱਛੇ ਕਾਰਨ ਅਮਰਵੀਰ ਸਿੰਘ ਜੀ ਇਹ ਵੀ ਇਕੱਲਾ ਇਹ ਨਹੀਂ ਕਿ ਪਾਕਿਸਤਾਨ ਇੱਕ ਛੋਟਾ ਮੁਲਕ ਹੈ, ਜਿਹੜੀ ਉਹਦੀ ਜਿਓਗ੍ਰਾਫੀਕਲ ਲੋਕੇਸ਼ਨ ਆ ਉਹ ਵੀ ਬੜੀ ਇੰਪੋਰਟੈਂਟ ਆ। ਤਾਂ ਉਹਦੀ ਇੰਪੋਰਟੈਂਸ ਦੇ ਚੱਲਦਿਆਂ ਵੀ ਮਤਲਬ ਅਮਰੀਕਾ ਜਿਹੜਾ ਆ ਉਹ ਇਸ ਚੀਜ਼ ਨਹੀਂ ਚਾਹੂਗਾ। ਤਾਂ ਇੰਡੀਆ ਦਾ ਆਲਰੇਡੀ ਜਿਹੜਾ ਚਾਈਨਾ ਦੇ ਨਾਲ ਅਸੀਂ ਜਾਣਦੇ ਹਾਂ ਕਿ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਕਲੈਸ਼ ਹੈ, ਟਕਰਾਅ ਉਹ ਹੈਗਾ, ਤੇ ਅਮਰੀਕਾ ਦਾ ਚਾਈਨਾ ਦੇ ਖਿਲਾਫ ਸਭ ਤੋਂ ਵੱਡਾ ਜਿਹੜਾ ਅਲਾਈ ਮੰਨਿਆ ਜਾ ਰਿਹਾ, ਵੀ ਅਮਰੀਕਾ ਜੀ ਇੰਡੀਆ ਦੇ ਖਿਲਾਫ ਇੰਨਾ ਜ਼ਿਆਦਾ ਲੀਨੀਅੰਟ ਨਜ਼ਰ ਆ ਰਿਹਾ ਇੰਨਾ ਕੁਝ ਹੋਣ ਦੇ ਬਾਵਜੂਦ, ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਫੈਕਟਰ ਚਾਈਨੀਜ਼ ਫੈਕਟਰ ਨੂੰ ਹੀ ਮੰਨਿਆ ਜਾ ਰਿਹਾ। ਤਾਂ ਮਤਲਬ ਜਿਹੜਾ ਇਹ ਟਕਰਾਅ ਆ ਇਹਦੇ ਵਿੱਚ ਜਿਹੜੀਆਂ ਇਹ ਉਲਝਣਾਂ ਨੇ, ਤਾਂ ਇਹਨਾਂ ਉਲਝਣਾਂ ਨੂੰ ਵੀ ਅਸੀਂ ਮਤਲਬ ਸਾਨੂੰ ਸਮਝਣਾ ਚਾਹੀਦਾ ਆ ਵੀ ਜੇ ਤੋਂ ਇਹ ਕਿਹਾ ਜਾ ਰਿਹਾ ਕਿ ਜੇ ਇਹ ਟਕਰਾਅ ਇੱਥੋਂ ਵੱਧਦਾ ਆ ਇਹਨਾਂ ਦੋਵੇਂ ਮੁਲਕਾਂ ਦਾ, ਤਾਂ ਇਹ ਟਕਰਾਅ ਜਿਹੜਾ ਆ ਜਿਹੜੀ ਉਹ ਕਲੈਸ਼ ਆਫ ਸਿਵਲਾਈਜੇਸ਼ਨਸ ਵਾਲੀ ਗੱਲ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਈਵੈਂਟ ਬਣ ਸਕਦਾ ਆ ਭਾਰਤ ਤੇ ਪਾਕਿਸਤਾਨ ਦਾ ਟਕਰਾਅ। ਤੇ ਇਸੇ ਕਰਕੇ UN ਚੀਫ ਦੀ ਸਟੇਟਮੈਂਟ ਦੇਖੋ ਤਾਂ ਹੋਰ ਦੇਖੋ ਵੀ ਫਿਰ ਇਹ ਟਕਰਾਅ ਦੇ ਵਿੱਚ ਜਿਹੜਾ ਮਤਲਬ ਇਹਨੂੰ ਕੰਟਰੋਲ ਕਰਨਾ ਜਿਹੜਾ ਆ ਉਹ ਕਿਸੇ ਲਈ ਵੀ ਔਖਾ ਹੋ ਜਾਣਾ ਹੈ। ਤਾਂ ਇਸ ਕਰਕੇ ਮਤਲਬ ਜਿਹੜੀ ਸਿੱਖਾਂ ਦੇ ਹਵਾਲੇ ਨਾਲ ਇਹ ਗੱਲ ਆ ਵੀ ਸਿੱਖ ਜਿਹੜੇ ਆ ਉਹਨਾਂ ਨੂੰ ਇਹ ਦੇਖੋ, ਰਿਸਕ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੁੰਦਾ ਹੈ। ਤੁਸੀਂ ਸੜਕ ਦੇ ਉੱਤੇ ਗੱਡੀ ਚਲਾਉਂਦੇ ਹੋ ਉੱਥੇ ਵੀ ਰਿਸਕ ਆ, ਤੁਸੀਂ ਆਪਣੇ ਕੰਮ ਤੇ ਜਾਂਦੇ ਹੋ ਉੱਥੇ ਵੀ ਰਿਸਕ ਆ, ਪਰ ਮਸਲਾ ਇਹ ਹੁੰਦਾ ਵੀ ਤੁਸੀਂ ਰਿਸਕ ਲੈ ਕਾਹਦੇ ਲਈ ਰਹੇ ਹੋ। ਤਾਂ ਇਸ ਟਾਈਮ ਜਿਹੜਾ ਸਿੱਖਾਂ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਵੀ ਜਿਹੜੇ ਹਾਲਾਤ ਬਣ ਰਹੇ ਆ ਉਹਦੇ 'ਚ ਤੁਹਾਡੀ ਜਾਨ ਤਾਂ ਦਾਅ ਤੇ ਲੱਗੀ ਆ, ਤੁਸੀਂ ਘਰੇ ਬੈਠਿਆਂ ਨੇ ਮਰਨਾ ਹੈ, ਜਾਂ ਤੁਸੀਂ ਆਪਣੇ ਕੋਈ ਹੱਕ ਲੈਣ ਦੇ ਲਈ ਆਪਣੀ ਆਵਾਜ਼ ਜਿਹੜੀ ਹੈ ਇਹ ਸਾਰੇ ਰੋਲੇ ਦੇ ਵਿੱਚ ਉਹਦੀ ਸੁਣਵਾਈ ਕਰਾਉਣ ਦੇ ਲਈ, ਆਪਣੀ ਆਇਡੈਂਟੀਟੀ ਨੂੰ ਕਾਇਮ ਕਰਨ ਦੇ ਲਈ ਤੁਸੀਂ ਉਹਦੇ ਲਈ ਜਿਹੜਾ ਆਪਣਾ ਰਿਸਕ ਜਿਹੜਾ ਹੈ ਆਪਣੀ ਜਾਨ ਦਾ ਰਿਸਕ ਲੈਣਾ ਆ। ਤਾਂ ਮਤਲਬ ਬਚਿਆ ਨਹੀਂ ਜਾ ਸਕਦਾ, ਸਿੱਖਾਂ ਨੂੰ ਇਹ ਸਮਝਣਾ ਚਾਹੀਦਾ। ਪਰ ਇਹ ਆ ਵੀ ਸਿੱਖ ਨੀਤੀ ਬਣਾਉਣ, ਸਿੱਖ ਸਮਝਣ, ਇਹ ਬੜਾ ਗੰਭੀਰ ਸਮਾਂ ਆ। ਤੇ ਇੰਡੀਅਨ ਐਸਟੈਬਲਿਸ਼ਮੈਂਟ ਦੇ ਵਿੱਚ ਨੌਕਰੀਆਂ ਕਰਦੇ ਜਿਹੜੇ ਸਿੱਖ ਆ ਉਹ ਵੀ ਇਸ ਗੱਲ ਨੂੰ ਸਮਝਣ ਕਿ ਇਹ ਸਮਾਂ ਆ ਵੀ ਜਦੋਂ ਤੁਸੀਂ ਆਪਣੀ ਕੌਮ ਦਾ ਜਿਹੜਾ ਭਵਿੱਖ ਆ ਉਹਨੂੰ ਰੋਸ਼ਨ ਕਰ ਸਕਦੇ ਹੋ। ਇਹ ਤੁਸੀਂ ਆਪਣੀ ਜ਼ਮੀਰਾਂ ਦੀ ਆਵਾਜ਼ ਸੁਣੋ, ਇੱਕ ਨੌਕਰ ਵਾਂਗ ਨਹੀਂ, ਮਤਲਬ ਇੱਕ ਕੌਮੀ ਹਿੱਸੇ ਵਾਂਗ ਜਿਹੜਾ ਆ ਤੁਹਾਨੂੰ ਇਸ ਟਾਈਮ ਵਿਹਾਰ ਕਰਨਾ ਚਾਹੀਦਾ, ਭਾਵੇਂ ਇੰਡੀਆ ਦੀ ਕਿਸੇ ਵੀ ਸਰਵਿਸ ਦੇ ਵਿੱਚ ਬੰਦਾ ਕੰਮ ਕਰ ਰਿਹਾ ਹੋਵੇ। ਤਾਂ ਹੀ ਕੋਈ ਇਹੋ ਜਿਹੇ ਹਾਲਾਤ ਬਣ ਸਕਦੇ ਆ ਕਿ ਇੰਡੀਆ ਵੀ ਤੁਹਾਡੀ ਗੱਲ ਸੁਣੂਗਾ, ਪਾਕਿਸਤਾਨ ਵੀ ਤੁਹਾਡੀ ਗੱਲ ਸੁਣੂਗਾ, ਦੁਨੀਆ ਦੀ ਹਰ ਤਾਕਤ ਤੁਹਾਡੀ ਗੱਲ ਸੁਣੂਗੀ। ਕਿਉਂਕਿ ਇਸ ਖਿੱਤੇ ਦੇ ਵਿੱਚ ਜੇ ਸਿੱਖ ਆਪਣੀ ਕੌਮੀ ਚੇਤਨਾ ਨੂੰ ਜਗਾ ਲੈਣ ਤਾਂ ਸਿੱਖਾਂ ਦੀ ਮਰਜ਼ੀ ਤੋਂ ਬਿਨਾਂ ਇਸ ਖਿੱਤੇ ਦੇ ਵਿੱਚ ਕੋਈ ਵੀ ਤਬਦੀਲੀ, ਕੋਈ ਵੀ ਮਤਲਬ ਤੁਸੀਂ ਕਹਿ ਸਕਦੇ ਵੀ ਪੱਤਾ ਨਹੀਂ ਹਿੱਲ ਸਕਦਾ ਇਸ ਖਿੱਤੇ ਦੇ ਵਿੱਚ। ਕਿਉਂਕਿ ਜਿਹੜੀ ਮਿਸਾਈਲਾਂ ਦੀ ਜਾਂ ਅਮਰਵੀਰ ਸਿੰਘ ਜੀ ਇਹ ਜੰਗ ਹੋਣੀ ਹੁੰਦੀ ਆ ਇਹ ਸ਼ੁਰੂਆਤ ਦੇ ਵਿੱਚ ਹੀ ਹੁੰਦੀ ਆ, ਪਰ ਜਿਹੜੀ ਕਲਮੀਨੇਸ਼ਨ ਆ ਕਿਸੇ ਵੀ ਜੰਗ ਦੀ ਉਹ ਗਰਾਊਂਡ ਦੇ ਉੱਤੇ ਹੋਣੀ ਹੁੰਦੀ ਆ। ਤੇ ਉਹ ਗਰਾਊਂਡ ਦੇ ਵਿੱਚ ਮਤਲਬ ਤੁਹਾਨੂੰ ਫਿਰ ਉਹ ਲੋਕ ਹੀ ਉਸ ਜੰਗ ਨੂੰ ਲੜਦੇ ਆ, ਭਾਵੇਂ ਜਿੰਨੀ ਮਰਜ਼ੀ ਟੈਕਨੋਲੋਜੀ ਆ ਗਈ ਆ, ਜੋ ਮਰਜ਼ੀ ਆ ਗਿਆ। ਜ਼ਮੀਨ ਦੇ ਉੱਤੇ ਕਬਜ਼ਾ ਜਹਾਜ਼ਾਂ ਨੇ ਨਹੀਂ ਕਰਨਾ, ਉਹ ਲੋਕਾਂ ਨੇ ਹੀ ਕਰਨਾ ਹੁੰਦਾ ਆ। ਤਾਂ ਇਸ ਕਰਕੇ ਸਿੱਖਾਂ ਨੂੰ ਆਪਣੀ ਇਸ ਟਾਈਮ ਆਪਣੀ ਥਾਂ ਦੀ ਇੰਪੋਰਟੈਂਸ, ਆਪਣੀਆਂ ਸਿਚੁਏਸ਼ਨਸ, ਹਰ ਇੱਕ ਚੀਜ਼ ਨੂੰ ਸਮਝਣਾ ਚਾਹੀਦਾ। ਤੇ ਜਿਹੜਾ ਇੱਕ ਕੈਲਕੂਲੇਟਡ ਰਿਸਕ ਆ ਮੈਨੂੰ ਲੱਗਦਾ ਉਹਦੇ ਲਈ ਜਿਹੜਾ ਸਿੱਖ ਆ ਉਹਨਾਂ ਨੂੰ ਆਪਣੇ ਮਨਾਂ ਨੂੰ ਇਸ ਟਾਈਮ ਤਿਆਰ ਕਰ ਲੈਣਾ ਚਾਹੀਦਾ ਹੈ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਬੀਤੇ ਉਹਦੇ ਵਿੱਚ ਕਿ ਭਾਈ ਜਿਹੜੀ ਕੌਮੀਅਤ ਦੀ ਗੱਲ ਹੈਗੀ ਹੈ, ਸਿੱਖਾਂ ਦੀ ਇੱਕ ਨੈਸ਼ਨਲਿਜ਼ਮ ਦੀ ਭਾਵਨਾ ਹੈਗੀ ਹੈ, ਉਹਦੇ ਵਿੱਚ ਆਪਣੇ ਆਪ ਨੂੰ ਇਮਰਸ ਕਰਨ ਦੀ ਲੋੜ ਹੈਗੀ ਹੈ, ਜਾਂ ਸਿੱਖ ਨੈਰੇਟਿਵ ਤੋਂ, ਸਿੱਖ ਪੱਖ ਤੋਂ ਗੱਲਾਂ ਨੂੰ ਸਮਝਣ ਦੀ ਲੋੜ ਹੈ, ਤਾਂ ਕਿ ਜੇ ਤੁਸੀਂ ਉਸ ਥਾਟ ਦੇ ਨਾਲ ਅਲਾਈਨ ਕਰਦੇ ਹੋ ਫਿਰ ਤੁਹਾਨੂੰ ਸਮਝ ਆਉਂਦੀ ਹੈ ਵੀ ਭਾਈ ਤੁਹਾਨੂੰ ਕਿਵੇਂ ਵਰਤਿਆ ਜਾ ਰਿਹਾ ਹੈ, ਵਰਗਲਾਇਆ ਜਾ ਰਿਹਾ ਹੈ, ਤੇ ਕਿਵੇਂ ਤੁਹਾਡੇ ਤੇ ਜਿਹੜਾ ਆ ਉਹ ਨਿਸ਼ਾਨਾ ਸਾਧ ਕੇ ਤੁਹਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਾਂ ਤੁਹਾਨੂੰ ਡਿਮੋਲਿਸ਼ ਤੱਕ ਕਰਨ ਦੀਆਂ ਜਿਹੜੀਆਂ ਤੁਹਾਨੂੰ ਤਰਕੀਬਾਂ ਨੇ ਉਹ ਕੱਢੀਆਂ ਜਾ ਰਹੀਆਂ ਨੇ, ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ।